ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਗੁਰਦੇਵ ਸਿੰਘ ਸੋਹਲ ਐਂਟੀਲੋ, ਬਰਿੰਦਰ ਸਿੰਘ ਬੋਇਆਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਅੱਜ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ। ਜੇਕਰ ਤੁਸੀਂ ਆਪਣੇ ਘਰ ਨੂੰ ਰੈਨੋਵੇਟ ਕਰਾਉਣਾ, ਅਪਗ੍ਰੇਡ ਕਰਾਉਣਾ, ਕਿਸੇ ਵੀ ਤਰੀਕੇ ਦੀ ਫਲੋਰਿੰਗ ਲਗਵਾਉਣੀ ਹੈ, ਟਾਈਲ, ਵੁੱਡ, ਵਾਈਨਲ, ਹੋਮ ਪੇਂਟ ਕਰਾਉਣਾ ਹੈ ਅੰਦਰੋਂ ਜਾਂ ਬਾਹਰੋਂ, ਬਲਾਈਂਡ ਇੰਸਟਾਲੇਸ਼ਨ, ਵਾਟਰ ਸੌਫਟਵੇਅਰ ਇੰਸਟਾਲੇਸ਼ਨ, ਗਰਾਜ ਦੇ ਵਿੱਚ ਕਿਚਨ ਬਣਵਾਉਣਾ ਆ, ਡਰਾਈ ਵਾਲ ਦਾ ਕਿਸੇ ਵੀ ਤਰੀਕੇ ਦਾ ਕੰਮ ਆ, ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਇਹ ਵਧੀਆ ਕੰਮ ਕੁਆਲਿਟੀ ਵਰਕ ਕਰਕੇ ਦਿੰਦੇ ਨੇ। ਅੱਜ ਹੀ ਕਾਲ ਕਰੋ 707-914-6411 707-914-6411। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698 ਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਮਾਸ ਫਾਇਰਿੰਗ ਫੈਡਰਲ ਵਰਕਰਸ ਦੀ ਜਿਹੜੀ ਆ ਸ਼ੁਰੂ ਕਰ ਦਿੱਤੀ ਆ। ਨਿਊਯਾਰਕ ਟਾਈਮ ਤੇ ਐਸੋਸੀਏਟਡ ਪ੍ਰੈਸ ਦੋਨੋਂ ਇਹ ਰਿਪੋਰਟ ਕਰ ਰਹੇ ਹੈਗੇ ਆ। ਟਰੰਪ ਉਹਨਾਂ ਨੇ ਪ੍ਰੈਸ਼ਰ ਪਾਇਆ ਡੈਮੋਕ੍ਰੇਟਸ ਦੇ ਉੱਤੇ ਵੀ ਮੈਂ ਲੇ ਆਫ ਕਰਨ ਜਾ ਰਿਹਾ ਹੈਗਾ ਹਜ਼ਾਰਾਂ ਹੀ ਜਿਹੜੇ ਵਰਕਰਸ ਹੈਗੇ ਆ। ਕੋਰਟ ਫਾਈਲਿੰਗ ਜਿਹੜੀ ਹੋਈ ਆ ਉਹਦੇ ਵਿੱਚ ਆਫਿਸ ਆਫ ਮੈਨੇਜਮੈਂਟ ਤੇ ਬਜਟ ਨੇ ਦੱਸਿਆ ਵੀ 4000 ਤੋਂ ਵੱਧ ਜਿਹੜੇ ਫੈਡਰਲ EMPLOYEES ਆ ਉਹਨਾਂ ਨੂੰ ਆਲਰੇਡੀ ਜਿਹੜਾ ਫਾਇਰ ਕਰ ਦਿੱਤਾ ਗਿਆ ਹੈਗਾ ਆ ਜਾਂ ਫਾਇਰ ਬੜੀ ਛੇਤੀ ਕਰਨ ਜਾ ਰਹੇ ਹੈਗੇ ਆ। ਡਿਪਾਰਟਮੈਂਟ ਆਫ ਐਜੂਕੇਸ਼ਨ, ਟ੍ਰੇਜਰੀ, ਹੋਮਲੈਂਡ ਸਿਕਿਉਰਿਟੀ, ਹੈਲਥ ਤੇ ਹਿਊਮਨ ਸਰਵਿਸਿਜ਼ ਐਜ਼ ਵੈਲ ਐਜ਼ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ, ਇੱਥੇ ਵੀ ਜਿਹੜੇ ਆ ਲੋਕਾਂ ਨੂੰ ਨੋਟਿਸ ਮਿਲਣੇ ਸ਼ੁਰੂ ਹੋ ਗਏ ਹੈਗੇ ਆ। ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਾਫੀ ਅਗਰੈਸਿਵ ਮੂਵ ਜਿਹੜੀ ਚਲਾਈ ਹੈਗੀ ਆ ਇਸ ਸ਼ਟਡਾਊਨ ਦੇ ਦੌਰਾਨ, ਤਾਂ ਕਿ ਜਿਹੜਾ ਆ ਪ੍ਰੈਸ਼ਰ ਪਾਇਆ ਜਾ ਸਕੇ ਕਾਂਗਰਸ ਦੇ ਉੱਤੇ ਜਾਂ ਡੈਮੋਕ੍ਰੇਟ ਦੇ ਉੱਤੇ ਤੇ ਤਾਂ ਕਿ ਜਿਹੜਾ ਬਜਟ ਆ ਉਹ ਪਾਸ ਕੀਤਾ ਜਾ ਸਕੇ। ਜੀ ਉਧਰ ਰਾਸ਼ਟਰਪਤੀ ਟਰੰਪ ਨੇ ਅੱਜ ਚਾਈਨਾ ਦੇ ਉੱਤੇ 100% ਐਕਸਟਰਾ ਟੈਰਿਫ ਜਿਹੜਾ ਆ ਉਹ ਐਲਾਨ ਦਿੱਤਾ ਹੈਗਾ ਆ। ਟਰੰਪ ਹੁਣਾਂ ਨੇ ਸਾਰੇ ਹੀ ਚਾਈਨਾ ਤੋਂ ਆ ਰਹੇ ਇੰਪੋਰਟਸ ਦੇ ਉੱਤੇ ਇਹ 100% ਟੈਰਿਫ ਜਿਹੜਾ ਉਹ ਲਾਇਆ ਆ ਤੇ ਕਹਿੰਦੇ ਵੀ ਕ੍ਰਿਟੀਕਲ ਸੌਫਟਵੇਅਰ ਜਿਹੜਾ ਆ ਉਸ ਦੇ ਐਕਸਪੋਰਟ ਦੇ ਉੱਤੇ ਵੀ ਹੁਣ ਨਵੇਂ ਕੰਟਰੋਲ ਜਿਹੜੇ ਲਗਾ ਦਿੱਤੇ ਨੇ। ਕਹਿੰਦੇ ਵੀ 1 ਨਵੰਬਰ ਤੋਂ ਇਹ ਜਿਹੜੇ ਨਵੇਂ ਟੈਰਿਫ ਚਾਈਨਾ ਦੇ ਉੱਤੇ ਸ਼ੁਰੂ ਹੋ ਜਾਣਗੇ ਤੇ ਨਾਲ ਹੀ ਉਹਨਾਂ ਨੇ US ਨੂੰ ਵੀ ਜਿਹੜਾ ਕਿਹਾ ਵੀ ਉਸੇ ਹੀ ਦਿਨ ਕਿਸੇ ਵੀ ਤਰੀਕੇ ਦਾ ਕੋਈ ਵੀ ਕ੍ਰਿਟੀਕਲ ਸੌਫਟਵੇਅਰ ਚਾਈਨਾ ਨੂੰ ਜਾਂ ਚਾਈਨਾ ਦੀਆਂ ਕੰਪਨੀਜ਼ ਨੂੰ ਜਿਹੜਾ ਉਹ ਜਾਂਦਾ ਆ ਤਾਂ ਉਸ ਨੂੰ ਹੋਰ ਜ਼ਿਆਦਾ ਕੰਟਰੋਲ ਕੀਤਾ ਜਾਵੇ। ਚਾਈਨਾ ਕਹਿੰਦੇ ਵੀ ਰੇਅਰ ਅਰਥ ਮਿਨਰਲ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਰਿਹਾ ਆ। ਅਮਰੀਕਾ ਨੂੰ ਇਸ ਚੀਜ਼ ਦੀ ਸ਼ਿਕਾਇਤ ਆ ਵੀ ਉਹ ਫ੍ਰੀ ਫਲੋ ਕਿਉਂ ਨਹੀਂ ਇਸ ਨੂੰ ਹੋਣ ਦਿੱਤਾ ਜਿਹੜਾ ਉਹ ਜਾ ਰਿਹਾ। ਕਹਿੰਦੇ ਵੀ ਇਸ ਟਾਈਮ ਦੁਨੀਆ ਭਰ ਦੇ ਵਿੱਚ 70% ਜਿਹੜੀ ਸਪਲਾਈ ਆ ਰੇਅਰ ਅਰਥ ਮਿਨਰਲਸ ਦੀ ਉਹ ਚਾਈਨਾ ਤੋਂ ਹੁੰਦੀ ਆ, ਜਿਹੜੇ ਕਿ ਇਸ ਟਾਈਮ ਕਹਿੰਦੇ ਵੀ ਅੱਤ ਜ਼ਰੂਰੀ ਨੇ ਹਾਈਟੈਕ ਇੰਡਸਟਰੀਜ਼ ਦੇ ਲਈ, ਆਟੋਮੋਬਾਈਲਸ ਦੇ ਲਈ, ਡਿਫੈਂਸ ਤੇ ਸੈਮੀ ਕੰਡਕਟਰਸ ਦੀ ਪ੍ਰੋਡਕਸ਼ਨ ਦੇ ਲਈ। ਸੋ ਇਸ ਗੱਲ ਦੇ ਉੱਤੇ ਟਰੰਪ ਹੁਣਾਂ ਦੀ ਜਿਹੜੀ ਅੱਜ ਚਾਈਨਾ ਦੇ ਨਾਲ ਖਟਕੀ ਆ ਤੇ 100% ਟੈਰਿਫ ਉਹਨਾਂ ਨੇ ਜਿਹੜਾ ਇਸ ਉੱਤੇ ਲਗਾ ਦਿੱਤਾ ਹੈਗਾ ਆ। ਸੋ ਇਹ ਹੁਣ ਇਸ ਦਾ ਟਿਕਟੌਕ ਦੀ ਡੀਲ ਦੇ ਉੱਤੇ ਕੋਈ ਅਸਰ ਪਊਗਾ ਨਹੀਂ ਪਊਗਾ, ਕਿਵੇਂ ਹੋਣਾ ਹੈ। ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਇਹਨਾਂ ਦੀ ਹੋਣੀ ਸੀ ਆਉਣ ਦੇ ਨੇੜਲੇ ਭਵਿੱਖ ਦੇ ਵਿੱਚ, ਉਹ ਹੋਊਗੀ ਜਾਂ ਨਹੀਂ ਹੋਊਗੀ ਇਹ ਜਿਹੜਾ ਆਉਣ ਵਾਲਾ ਸਮਾਂ ਦੱਸੇਗਾ। ਪਰ ਇਸ ਸਾਰੇ ਕਾਸੇ ਦੇ ਉੱਤੇ ਮਾਰਕੀਟ ਅੱਜ ਬਹੁਤ ਬੁਰੀ ਤਰ੍ਹਾਂ ਉਸਨੇ ਜਿਹੜਾ ਉਹ ਰਿਐਕਟ ਕੀਤਾ ਆ। ਉਹਦੇ ਬਾਰੇ ਆਪਾਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜਿਹੜੀ ਉਹ ਚਰਚਾ ਕਰਾਂਗੇ। ਪਰ 1 ਨਵੰਬਰ ਤੋਂ ਚਾਈਨਾ ਤੋਂ ਆ ਰਹੇ ਸਾਰੇ ਹੀ ਉਤਪਾਦ ਦੇ ਉੱਤੇ 100% ਟੈਰਿਫ ਜਿਹੜਾ ਆ ਉਹ ਅੱਜ ਟਰੰਪ ਹੋਣਾ ਨੇ ਐਲਾਨ ਦਿੱਤਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ। ਟੈਨਸੀ ਦੇ ਵਿੱਚ ਇੱਕ ਜਿਹੜਾ ਮਿਲਟਰੀ ਦਾ ਇੰਸਟਾਲੇਸ਼ਨ ਸੀਗਾ, ਉੱਥੇ ਇੱਕ ਬਹੁਤ ਵੱਡਾ ਬਲਾਸਟ ਹੋਇਆ ਹੈਗਾ ਆ। ਮਿਲਟਰੀ ਐਕਸਪਲੋਸਿਵ ਪਲਾਂਟ ਜਿਹੜਾ ਆ ਉੱਥੇ, ਜਿਹਦੇ ਨਾਲ 19 ਲੋਕਾਂ ਦੀ ਆਲਰੇਡੀ ਜਿਹੜੀ ਮੌਤ ਆ ਉਹ ਹੋ ਚੁੱਕੀ ਹੈਗੀ ਆ। ਹੈਮਫਰੇਜ਼ ਕਾਉਂਟੀ ਸ਼ੈਰਿਫ ਕ੍ਰਿਸ ਡੇਵਿਸ ਨੇ ਇਹ ਦੱਸਿਆ ਤੇ ਕਹਿੰਦੇ ਵੀ 19 ਮਿਸਿੰਗ ਸੋਲਸ ਆ, ਪਰ ਆਪਾਂ ਦੱਸਣਾ ਤਾਂ ਨਹੀਂ ਚਾਹੁੰਦੇ ਵੀ ਡੈਥ ਹੋ ਗਈ ਆ, ਪਰ ਇਹ ਜ਼ਰੂਰ ਦੱਸਦਾ ਜਾਂ ਡੈਡ ਆ ਜਾਂ ਮਿਸਿੰਗ ਹੈਗੇ ਆ ਉੱਥੇ ਇਸ ਬਲਾਸਟ ਤੋਂ ਬਾਅਦ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਵੀ SB 509 ਦੇ ਉੱਤੇ ਗਵਰਨਰ ਨਿਊਸਮ ਦਾ ਕੋਈ ਸਟੈਂਡ ਨਹੀਂ ਰਿਹਾ ਹੈਗਾ। ਅੱਜ 40 ਬਿੱਲ ਗਵਰਨਰ ਨੇ ਸਾਈਨ ਕੀਤੇ ਆ, ਜਿਨ੍ਹਾਂ ਵਿੱਚ SB 509 ਅਜੇ ਵੀ
ਮਿਸਿੰਗ ਹੈਗਾ ਆ। ਵੀਟੋ ਵੀ ਜਿਹੜੀ ਆ ਉਹ ਨਹੀਂ ਹੋਈ। ਸੋ ਅਜੇ ਵੀ ਆਪਾਂ ਇਹੀ ਕਹਾਂਗੇ ਵੀ ਜਿਨ੍ਹਾਂ ਨੇ ਅਜੇ ਤੱਕ ਕਾਲ ਨਹੀਂ ਕੀਤੀ ਗਵਰਨਰ ਦੇ ਆਫਿਸ ਦੇ ਵਿੱਚ, ਉਹ ਕਾਲ ਕਰੋ, ਈਮੇਲ ਕਰੋ, ਤਾਂ ਜੋ ਜਿਹੜੇ ਗਵਰਨਰ ਨਿਊਸਮ ਆ ਉਹ ਇਸ ਬਿੱਲ ਦੇ ਉੱਤੇ ਸਾਈਨ ਕਰ ਦੇਣ। ਅੱਜ ਸਵੇਰੇ ਵੀ ਆਪਾਂ ਕਾਫੀ ਜਿਹੜਾ ਲੰਮਾ ਸਮਾਂ ਇਹ ਪ੍ਰੋਗਰਾਮ ਇਸੇ ਚੀਜ਼ ਦੇ ਉੱਤੇ ਹੀ ਲਗਾਇਆ ਸੀ, ਗਵਰਨਰ ਦੇ ਆਫਿਸ ਦੇ ਵਿੱਚ ਸਾਈਨ ਕਰਨ ਦੇ ਲਈ। ਸੋ ਇੱਕ ਵਾਰੀ ਫਿਰ ਆਪਣੇ ਜਿਹੜੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਇਹ ਜਾਣਕਾਰੀ ਦਿੰਦੇ ਜਾਂਦੇ ਆ ਵੀ ਗਵਰਨਰ ਦੇ ਆਫਿਸ ਦਾ ਫੋਨ ਨੰਬਰ 9164452841 ਦੇ ਉੱਤੇ ਤੁਸੀਂ ਕਾਲ ਕਰਕੇ SB 509 ਦੇ ਲਈ ਉਹਨਾਂ ਨੂੰ ਸਾਈਨ ਕਰਨ ਦੇ ਲਈ ਜ਼ਰੂਰ ਰੱਖੋ। ਅਜੇ ਤੱਕ ਗਵਰਨਰ ਨਿਊਸਮ ਨੇ ਇਸ ਬਾਰੇ ਕੋਈ ਰਿਐਕਸ਼ਨ ਜਿਹੜਾ ਉਹ ਨਹੀਂ ਦਿੱਤਾ ਹੈਗਾ। ਸੋ ਜਾਂ ਤਾਂ ਬਹੁਤ ਹੀ ਜ਼ਿਆਦਾ ਦਬਾਅ ਆ ਉਸ ਦੇ ਉੱਤੇ, ਤੇ ਪਬਲਿਕ ਪ੍ਰੈਸ਼ਰ ਵੀ ਜਿਹੜਾ ਉਸ ਨੂੰ ਨਜ਼ਰ ਆ ਰਿਹਾ ਆ। ਸੋ ਹੁਣ ਦੇਖਦੇ ਹਾਂ ਵੀ ਆਉਂਦੇ ਸਮੇਂ ਦੇ ਵਿੱਚ ਕੀ ਹੁੰਦਾ। 1-2 ਦਿਨਾਂ ਦੇ ਵਿੱਚ ਹੀ ਹੁਣ ਉਹਨਾਂ ਨੇ ਫੈਸਲਾ ਜਿਹੜਾ ਉਹ ਲੈ ਲੈਣਾ ਆ। ਪਰ ਅੱਜ ਸ਼ਾਮ ਤੱਕ 40 ਬਿੱਲ ਜਿਹੜੇ ਸਾਈਨ ਹੋਏ ਆ ਉਹਨਾਂ ਵਿੱਚ SB 509 ਮਿਸਿੰਗ ਸੀਗਾ। ਸੋ ਕੀ ਅਗਲੀ ਲਿਸਟ ਵੀਟੋ ਦੀ ਆਊਗੀ, ਕੀ ਉਹ ਵੀਕਐਂਡ ਦੇ ਉੱਤੇ ਆਊਗੀ, ਕੀ ਉਹਦੇ ਵਿੱਚ ਉਸਦਾ ਨਾਮ ਹੋ ਸਕਦਾ ਆ। ਇਸ ਦੇ ਵਿੱਚ ਨਾਮ ਨਾ ਹੋਣਾ ਸਾਈਨ ਹੋਣ ਵਾਲਿਆਂ ਦੇ ਵਿੱਚ ਇਹ ਥੋੜਾ ਇਸ ਦੇ ਉੱਤੇ ਸ਼ੱਕ ਜਿਹੜਾ ਫਿਰ ਹੋਰ ਵੱਧਦਾ ਆ ਵੀ ਗਵਰਨਰ ਕਿਤੇ ਵੀਟੋ ਹੀ ਇਸ ਨੂੰ ਨਾ ਕਰੀ ਬੈਠਾ ਹੋਵੇ। ਅਜੇ ਤੱਕ ਆਫਿਸ ਦੇ ਉਸਦੇ ਅੰਦਰੋਂ ਜਾਂ ਪਬਲਿਕਲੀ ਇਸ ਦੇ ਬਾਰੇ ਕੋਈ ਨੌਲੇਜ ਨਹੀਂ ਆ। ਪਰ ਹੁਣ ਲੋਕਾਂ ਦਾ ਸ਼ੱਕ ਜਿਹੜਾ ਇਸ ਦੇ ਵਿੱਚ ਹੋਰ ਵੱਧਦਾ ਜਿਹੜਾ ਉਹ ਜਾ ਰਿਹਾ ਵੀ ਅਖੀਰਲੇ ਦਿਨ ਤੱਕ ਲਟਕਾਉਣ ਦਾ ਇਸ ਵਿੱਚ ਕੀ ਮਤਲਬ ਜਿਹੜਾ ਉਹ ਹੋਊਗਾ। ਪਰ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਜਿਹੜੀ ਉਹ ਜਾਰੀ ਜਿਹੜੀ ਉਹ ਰੱਖੋ। ਗਵਰਨਰ ਨਿਊਸਮ ਨੇ ਅਜੇ ਤੱਕ SB 509 ਦੇ ਉੱਤੇ ਪਬਲਿਕਲੀ ਸਾਈਨ ਜਾਂ ਵੀਟੋ ਦੀ ਜਾਣਕਾਰੀ ਨਹੀਂ ਦਿੱਤੀ ਹੈਗੀ। ਇੱਕ ਬਿੱਲ ਜਿਹੜਾ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਸਾਈਨ ਕੀਤਾ ਹੈਗਾ SB 221। ਇਹ ਕ੍ਰਾਈਮ ਸਟਾਕਿੰਗ ਦੇ ਸੰਬੰਧ ਦੇ ਵਿੱਚ ਆ। ਬਹੁਤ ਸਾਰੇ ਜਿਹੜੇ ਲੋਕ ਕਿਸੇ ਨੂੰ ਸਟਾਕ ਕਰਦੇ ਆ, ਉਹਦੇ ਪਿੱਛਾ ਕਰਦੇ ਹੈਗੇ ਆ, ਖਾਸ ਕਰਕੇ ਕੋਈ ਕਿਸੇ ਕੁੜੀਆਂ ਦੀ ਜਾਂ ਕੋਈ ਲੇਡੀ ਦੀ ਸਟਾਕਿੰਗ ਕਰਦੇ ਆ। ਉਹਨਾਂ ਨੇ ਐਕਸ ਕਿਸੇ ਬॉयਫ੍ਰੈਂਡ, ਐਕਸ ਗਰਲਫ੍ਰੈਂਡ ਦੀ ਸਟਾਕਿੰਗ ਜਾਂ ਐਕਸ ਵਾਈਫ ਹਸਬੈਂਡ ਦੀ, ਇਸ ਤਰੀਕੇ ਦੇ ਨਾਲ ਬੱਚਿਆਂ ਦੀ ਜਾਂ ਵੈਸੇ ਵੀ ਕਿਸੇ ਦੀ ਤੁਸੀਂ ਕਰਦੇ ਹੈਗੇ ਆ, ਬਿਲਫੁਲੀ ਮਲੀਸ਼ੀਅਸਲੀ ਰਿਪੀਟਡਲੀ ਜਿਹੜੇ ਫੋਲੋ ਕਰਦੇ ਹੈਗੇ ਆ, ਤੇ ਉਹ 1 ਸਾਲ ਤੱਕ ਦੀ ਜਿਹੜਾ ਸਜ਼ਾ ਹੋਊਗੀ ਤੁਹਾਨੂੰ ਕਾਉਂਟੀ ਦੀ ਜੇਲ੍ਹ ਦੇ ਵਿੱਚ। ਸੋ ਜੇ ਕੋਈ ਤੰਗ ਕਰਦਾ ਕਿਸੇ ਨੂੰ, ਤੇ ਇਹ ਜਿਹੜਾ ਨਵਾਂ ਬਿੱਲ ਆ ਉਹਦੇ ਮੁਤਾਬਕ ਜਿਹੜੀ ਸਜ਼ਾ ਹੁਣ ਕਾਫੀ ਦੱਸੀ ਗਈ ਆ, 1 ਸਾਲ ਦੀ ਸਜ਼ਾ ਤੇ ਕਾਫੀ ਜ਼ਿਆਦਾ ਜਿਹੜਾ ਫਾਈਨ ਆ, $1000 ਫਾਈਨ, ਉਹ ਵੀ ਰੱਖਿਆ ਗਿਆ ਹੈਗਾ ਆ। ਸੋ ਇਹ ਬਿੱਲ ਗਵਰਨਰ ਨੇ ਸਾਈਨ ਕਰ ਦਿੱਤਾ ਹੈਗਾ, ਤੇ ਓਚੋਆ ਬੋਕ ਇਹ ਇਸ ਬਿੱਲ ਨੂੰ ਲੈ ਕੇ ਆਏ ਸੀ ਜੀ। ਤੇ ਉਧਰ ਹਰਜੋਤ ਸਿੰਘ ਜੀ, ਹਾਊਸਿੰਗ ਰਿਫਾਰਮਸ ਨੂੰ ਲੈ ਕੇ ਵੀ ਗਵਰਨਰ ਨਿਊਸਮ ਨੇ ਜਿਹੜਾ ਇੱਕ ਲੈਜਿਸਲੇਸ਼ਨ ਆ ਉਸ ਨੂੰ ਸਾਈਨ ਕੀਤਾ ਆ, ਤੇ ਉਹ ਇਹ ਕਹਿ ਰਹੇ ਆ ਵੀ ਇਸ ਦੇ ਨਾਲ ਹਾਊਸਿੰਗ ਜਿਹੜੀ ਬਣਾਉਣੀ ਆ ਉਹ ਤੇਜ਼ ਹੋਊਗੀ ਤੇ ਅਫੋਰਡੇਬਿਲਟੀ ਲੋਕਾਂ ਦੀ ਇਹਨਾਂ ਖਰੀਦਣ ਦੇ ਵਿੱਚ ਉਹਨਾਂ ਨੂੰ ਫਾਇਦਾ ਹੋਊਗਾ। ਕਹਿੰਦੇ ਟ੍ਰਾਂਜ਼ਿਟ ਦੇ ਨਜ਼ਦੀਕ ਤਾਂ ਜੋ ਲੋਕਾਂ ਦਾ ਕਮਿਊਟ ਘਟੇ, ਉੱਥੇ ਜਿਹੜੀ ਆ ਅਫੋਰਡੇਬਲ ਪਲੇਸ ਜਿਹੜੀ ਆ ਲੋਕਾਂ ਦੇ ਰਹਿਣ ਲਈ ਬਣਾ ਰਹੇ ਆ, ਤੇ ਉਹ ਜਿਹੜਾ ਬਿੱਲ ਆ ਉਸ ਨੂੰ ਸਾਈਨ ਕੀਤਾ ਗਿਆ ਆ। ਕਹਿੰਦੇ ਵੀ ਅਸੀਂ ਇਨਵੈਸਟ ਕਰ ਰਹੇ ਹਾਂ ਲੋਕਾਂ 'ਚ, ਆਪਣਾ ਉਹ ਭਵਿੱਖ ਬਣਾ ਸਕਣ, ਪਰਿਵਾਰ ਨੂੰ ਪਾਲ ਸਕਣ ਤੇ ਕਮਿਊਨਿਟੀ ਦਾ ਹਿੱਸਾ ਜਿਹੜਾ ਉਹ ਬਣ ਸਕਣ। ਕਹਿੰਦੇ ਵੀ ਪਰਮਿਟਿੰਗ ਇਸ ਦੇ ਨਾਲ ਅਸੀਂ ਤੇਜ਼ ਜਿਹੜੀ ਉਹ ਕਰਾਂਗੇ, ਅਪਰੂਵਲ ਜਿਹੜੇ ਆ ਇਸ ਦੇ ਵਿੱਚ ਹੋਰ ਤੇਜ਼ੀ ਦੇ ਨਾਲ ਹੋਊਗੀ, ਪ੍ਰੋਡਕਸ਼ਨ ਨੂੰ ਸਟ੍ਰੀਮਲਾਈਨ ਕਰਨਾ, ਐਨਫੋਰਸਮੈਂਟ ਨੂੰ ਇਸ ਦੇ ਵਿੱਚ ਤਗੜਿਆਂ ਜਿਹੜਾ ਉਹ ਕਰਨਾ ਆ, ਤੇ ਕਾਮਨ ਸੈਂਸ ਕਲਾਈਮੇਟ ਮੈਜਰਸ ਦੇ ਨਾਲ ਜਿਹੜੀ ਹਾਊਸਿੰਗ ਆ ਕਹਿੰਦੇ ਵੀ ਉਸ ਨੂੰ ਪੇਅਰ ਕੀਤਾ ਜਾਊਗਾ। EV ਚਾਰਜਿੰਗ ਸਟੇਸ਼ਨ ਕੌਂਡੋਜ਼ ਦੇ ਵਿੱਚ, ਅਪਾਰਟਮੈਂਟ ਬਿਲਡਿੰਗਸ ਦੇ ਵਿੱਚ ਜਿਹੜੇ ਬਣਨ ਤੋਂ ਰੋਕਾਂ ਲੱਗੀਆਂ ਆ, ਬੈਰੀਅਰਸ ਆ ਰਹੇ ਆ, ਉਹਨਾਂ ਨੂੰ ਅਸੀਂ ਜਿਹੜਾ ਇਸ ਦੇ ਵਿੱਚ ਹਟਾਵਾਂਗੇ। SB 79 ਇਹ ਇੱਕ ਅਜਿਹਾ ਬਿੱਲ ਆ ਜਿਹੜਾ ਸੈਨੇਟਰ ਸਕਾਟ ਵੀਨਰ ਉਹਨਾਂ ਨੇ ਲਿਆਂਦਾ ਸੀ, ਤੇ ਉਸ ਨੂੰ ਅੱਜ ਗਵਰਨਰ ਨੇ ਜਿਹੜਾ ਉਹ ਸਾਈਨ ਕੀਤਾ ਆ। ਇਸੇ ਤਰੀਕੇ ਦੇ ਨਾਲ AB 36 ਐਸਮਰਲਡਾ ਸੋਰੀਆ ਜਿਹੜੇ ਅਸੈਂਬਲੀ ਮੈਂਬਰ ਆ, ਪ੍ਰੋ ਹਾਊਸਿੰਗ ਡੈਜ਼ਿਗਨੇਸ਼ਨ ਉਸ ਦੇ ਲਈ, ਤਾਸ਼ਾ ਬੋਰਰ AB 87 ਹਾਊਸਿੰਗ ਡਿਵੈਲਪਮੈਂਟ ਡੈਂਸਿਟੀ ਬੋਨਸਿਸ ਉਹਦੇ ਲਈ, AB 253 ਜਿਹੜਾ ਅਸੈਂਬਲੀ ਮੈਂਬਰ ਕ੍ਰਿਸਟੋਫਰ ਵਾਰਡ ਰੈਜ਼ੀਡੈਂਸ਼ੀਅਲ ਪ੍ਰਾਈਵੇਟ ਪਰਮਿਟਿੰਗ, ਰੈਜ਼ੀਡੈਂਸ਼ੀਅਲ ਬਿਲਡਿੰਗ ਪ੍ਰਾਈਵੇਟ ਪਰਮਿਟਸ ਆ ਉਸ ਦੇ ਲਈ। ਸੋ ਜੇ ਦੇਖਿਆ ਜਾਵੇ ਤਾਂ ਤਕਰੀਬਨ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਜਿਹੜੇ ਬਿੱਲ ਆ ਹਾਊਸਿੰਗ ਦੇ ਨਾਲ ਸੰਬੰਧਿਤ, ਉਹਨਾਂ ਨੂੰ ਜਿਹੜੇ ਗਵਰਨਰ ਆ ਉਹਨਾਂ ਨੇ ਸਾਈਨ ਕੀਤਾ। ਮੈਨੂੰ ਲੱਗਦਾ 2 ਦਰਜਨ ਤੋਂ ਵੱਧ ਜਿਹੜੇ ਬਿੱਲ ਨੇ ਹਾਊਸਿੰਗ ਦੇ ਨਾਲ ਜਿਹੜੇ ਆ ਉਹ ਜੁੜੇ ਹੋਏ ਆ, ਤੇ ਉਹਨਾਂ ਨੂੰ ਜਿਹੜਾ ਇਸ ਦੇ ਵਿੱਚ ਸਾਈਨ ਕੀਤਾ ਆ। ਸੋ ਕਹਿੰਦੇ ਆ ਵੀ ਅਫੋਰਡੇਬਲ ਹਾਊਸਿੰਗ
ਤੇ ਵਧੂਗੀ ਤੇ ਨਾਲ ਇਸ ਦੇ ਵਿੱਚ ਹਾਊਸਿੰਗ ਦੇ ਵਿੱਚ ਤੇਜ਼ੀ ਜਿਹੜੀ ਉਹ ਇਹਨਾਂ ਬਿਲਸ ਦੇ ਨਾਲ ਜਿਹੜੀ ਆ ਉਹ ਇਹਨਾਂ ਕਾਨੂੰਨਾਂ ਦੇ ਨਾਲ ਜਿਹੜੀ ਉਹ ਤੇਜ਼ ਹੋਵੇਗੀ। ਜੀ, ਸੋ ਬਿਲਕੁਲ ਇਸ ਬਿੱਲ ਪਾਸ ਹੋਣ ਦੇ ਨਾਲ ਜਿਹੜੀ ਟ੍ਰਾਂਜ਼ਿਟ ਮੇਜਰ ਸਟਾਪਸ ਹੈਗੇ ਆ, ਉਹਨਾਂ ਦੇ ਲਾਗੇ 9 ਸਟੋਰੀ ਉੱਚੀਆਂ ਜਿਹੜੀਆਂ ਅਪਾਰਟਮੈਂਟ ਬਿਲਡਿੰਗਸ ਉਹ ਬਣ ਸਕਦੀਆਂ ਹੈਗੀਆਂ। ਉਹਨਾਂ ਦੀ ਪਰਮਿਸ਼ਨ ਹੋਊਗੀ ਸੈਨੇਟ ਬਿੱਲ 79 ਦੇ ਨਾਲ। ਹਾਲਾਂਕਿ ਇਹ ਯੂਨੈਨਿਮਸਲੀ ਨਹੀਂ ਪਾਸ ਹੋਇਆ ਸੀ, ਥੋੜ੍ਹੇ ਜਿਹੇ ਫਰਕ ਦੇ ਨਾਲ ਇਹ ਪਾਸ ਹੋਇਆ ਸੀ ਬਿੱਲ, ਤੇ ਬਹੁਤ ਸਾਰੇ ਡੈਮੋਕ੍ਰੇਟਸ ਗਵਰਨਰ ਦੇ ਉਲਟ ਆ ਇਸ ਬਿੱਲ ਦੇ। ਪਰ ਇਹ ਫਿਰ ਵੀ ਤੁਹਾਡੇ ਦੇਖ ਲਓ, ਸਾਹਮਣੇ ਯੂਨੈਨਿਮਸਲੀ ਨਾ ਪਾਸ ਹੋਣ ਦੇ ਬਾਵਜੂਦ ਉਹਨਾਂ ਨੇ ਸਾਈਨ ਕਰਤਾ, ਤੇ ਜਿਹੜਾ ਜੀ ਬਿੱਲ ਦੋਨਾਂ ਸਦਨਾਂ 'ਚ ਯੂਨੈਨਿਮਸਲੀ ਪਾਸ ਹੋਇਆ ਉਸ ਦੇ ਉੱਤੇ ਗਵਰਨਰ ਸਾਹਿਬ ਦੇ ਜਿਹੜੇ ਅਜੇ ਤਾਈਂ ਬੁੱਲ ਸੀਤੇ ਪਏ ਹੋਏ ਨੇ। ਜੀ, SB 509 ਦੀ ਗੱਲ ਕਰ ਰਹੇ ਹਾਂ ਵੀ ਉਹ ਜੀ ਜੀ ਯੂਨੈਨਿਮਸਲੀ ਪਾਸ ਹੋਇਆ ਜੀ। ਜੀ ਅਗਲੀ ਅਗਲੀ ਖਬਰ ਵੱਲ ਚਲੀਏ। ਉਹ ਕਾਈਜ਼ਰ ਤੋਂ ਆ ਰਹੀ ਹੈ। ਕਾਈਜ਼ਰ ਪਰਮਾਨੈਂਟ ਨੇ ਇਹ ਦੱਸਿਆ ਵੀ ਉਹ ਹੰਡਰਡਸ ਆਫ ਵਰਕਰਸ ਜਿਹੜੇ ਆ ਪੂਰੇ ਕੈਲੀਫੋਰਨੀਆ ਦੇ ਵਿੱਚ ਲੇ ਆਫ ਕਰਨ ਜਾ ਰਹੇ ਹੈਗੇ ਆ। ਜਿਹੜੀ ਯੂਨੀਅਨ ਦੇ ਨਾਲ ਟੈਨਸ਼ਨ ਚੱਲ ਰਹੀ ਆ ਕਾਈਜ਼ਰ ਦੀ, 31,000 ਨਰਸਿਸ ਨੇ ਜਿਹੜੀ 5 ਦਿਨਾਂ ਦੀ ਸਟ੍ਰਾਈਕ ਦੀ ਤਿਆਰੀ ਕਰ ਰਹੇ ਹੈਗੇ ਆ। ਅਗਲੇ ਹਫਤੇ ਤੋਂ ਸ਼ੁਰੂ ਹੋਣੀ ਹੈਗੀ ਆ। ਅਕਤੂਬਰ 6 ਦੇ ਲੈਟਰ ਦੇ ਵਿੱਚ ਸਟੇਟ ਇੰਪਲਾਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ EDD ਜਿਹੜੀ ਆ, ਉਹਨੂੰ ਕਾਈਜ਼ਰ ਵਾਲਿਆਂ ਨੇ ਦੱਸਿਆ ਵੀ ਅਸੀਂ ਜਿਹੜੇ ਆ 216 ਵਰਕਰ ਜਿਹੜੇ ਆ ਲੇ ਆਫ ਕਰਨ ਜਾ ਰਹੇ ਹੈਗੇ ਆ, ਤੇ ਅਗਲੇ ਹਫਤੇ ਤੋਂ ਹੀ ਜਿਹੜੀ ਨਰਸਿਸ ਆ ਉਹ ਸਟ੍ਰਾਈਕ ਕਰਨ ਜਾ ਰਹੀਆਂ ਹੈਗੀਆਂ। ਜੀ, ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਕਰਦੇ ਆ, ਜਿਹੜੀ ਬੜੀ ਅਹਿਮ ਆ ਤੇ ਧਿਆਨ ਦੇ ਨਾਲ ਸਭ ਨੂੰ ਜਿਹੜੀ ਉਹ ਸੁਣਨ ਵਾਲੀ ਆ। ਕੈਲੀਫੋਰਨੀਆ ਦੀ DMV ਦੇ ਵਿੱਚ ਫੇਕ ਐਡਰੈਸਿਸ ਦਾ ਜਿਹੜਾ ਮਾਮਲਾ ਆ ਉਹ ਭਖਿਆ ਆ। ਸੋ ਕੀ ਹਰਜੋਤ ਸਿੰਘ ਜੀ ਰਿਪੋਰਟ ਇਸ ਟਾਈਮ ਇਸ ਚੀਜ਼ ਦੇ ਸਾਹਮਣੇ ਜਿਹੜੀ ਆ ਰਹੀ ਹੈ, ਕੀ ਇਨਸਾਈਡਰ ਸਕੂਪ ਦਾ ਜਿਹੜਾ ਉਹ ਪਤਾ ਲੱਗਾ ਆ ਵੀ DMV ਕਿਸ ਤਰੀਕੇ ਦੇ ਨਾਲ ਦਿਖਾਉਣ ਨੂੰ ਕੈਲੀਫੋਰਨੀਆ ਟਰੰਪ ਹੋਣਾ ਦੇ ਉਲਟ ਜਾਂ ਉਦਾਂ ਆ, ਪਰ DMV ਤਕਰੀਬਨ ਕਹਿੰਦੇ ਉਹਨਾਂ ਹੀ ਪੈੜਾਂ ਦੇ ਉੱਤੇ ਚੱਲ ਰਹੀ ਹੈ। ਜੀ, ਸੋ ਬਿਲਕੁਲ ਹੁਣ ਇਹ ਖਬਰ ਇਹ ਆ ਰਹੀ ਆ ਵੀ ਕੈਲੀਫੋਰਨੀਆ DMV ਉਹ ਕਈ ਲੋਕਾਂ ਨੂੰ ਚਿੱਠੀਆਂ ਪਾ ਰਹੀ ਆ ਵੀ ਜਿਹੜਾ ਤੁਸੀਂ ਐਡਰੈਸ ਯੂਜ਼ ਕੀਤਾ ਜਾਂ ਤੁਹਾਡੇ ਨਾਲ ਆ ਕੇ ਮੀਟਿੰਗ ਕਰੋ, ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਆ। ਤੇ ਜਦੋਂ ਬੰਦਾ ਉੱਥੇ ਜਾਂਦਾ ਆ ਤੇ ਉਹ ਕਹਿੰਦੇ ਵੀ ਤੁਸੀਂ ਜਿਹੜਾ ਐਡਰੈਸ ਯੂਜ਼ ਕੀਤਾ ਉਹ ਫੇਕ ਯੂਜ਼ ਕੀਤਾ। ਬਹੁਤ ਵਾਰ ਲੋਕ ਜਿਹੜੇ ਆ ਉਹ ਕਹਿੰਦੇ ਗਲਤ ਐਡਰੈਸ ਯੂਜ਼ ਕਰ ਲੈਂਦੇ, ਆਪ ਹੀ ਪ੍ਰਿੰਟ ਕਰ ਲੈਂਦੇ ਆ, ਜਾਂ ਉਹ ਕੋਈ ਅਪਾਰਟਮੈਂਟ ਜਾਂ ਘਰ ਦਾ ਜਿਹੜਾ ਐਡਰੈਸ ਯੂਜ਼ ਕਰ ਰਹੇ ਆ ਉੱਥੇ ਰਹਿ ਨਹੀਂ ਰਹੇ ਹੁੰਦੇ, ਪਰ ਐਡਰੈਸ ਯੂਜ਼ ਕਰ ਰਹੇ ਆ। ਤੇ ਕਈ ਵਾਰੀ ਲੀਜ਼ ਦੇ ਪੇਪਰ ਨਾਲ ਲਾਏ ਆ ਉਹਨਾਂ ਨੇ, ਉਹ ਪਤਾ ਚੱਲਦਾ ਵੀ ਲੀਜ਼ ਜਿਹੜਾ ਮਾਲਕ ਆ ਉਹ ਗੱਲ ਹੋਰ ਆ। ਸੋ ਉਹ ਬਹੁਤ ਇਨਵੈਸਟੀਗੇਸ਼ਨ ਕਰ ਰਹੇ, ਤੇ ਇਹ ਵੀ ਮੈਨੂੰ ਪਹਿਲੀ ਵਾਰੀ ਪਤਾ ਲੱਗਾ ਵੀ ਕੈਲੀਫੋਰਨੀਆ ਦੇ DMV ਦੇ ਜਿਹੜੇ ਇਨਵੈਸਟੀਗੇਟਰਸ ਆ, ਹੁਣ ਉਹਨਾਂ ਨੂੰ ਗੰਨਾਂ ਵੀ ਦਿੱਤੀਆਂ ਗਈਆਂ ਆ, ਤੇ ਨਾਲ ਉਹਨਾਂ ਨੂੰ ਅਰੈਸਟ ਕਰਨ ਦੀ ਅਥਾਰਟੀ ਦਿੱਤੀ ਗਈ ਆ। ਪਿਛਲੇ ਦਿਨਾਂ ਦੇ ਵਿੱਚ 8 ਪੰਜਾਬੀ ਤੇ ਹਰਿਆਣਵੀ ਮੂਲ ਦੇ ਜਿਹੜੇ ਨੌਜਵਾਨ ਆ ਉਹ ਅਰੈਸਟ ਹੋਏ ਹੈਗੇ ਆ। ਸੋ ਜਦੋਂ ਤੁਹਾਨੂੰ ਉਹ ਅਰੈਸਟ ਕਰਦੇ ਉਹ ਤੁਹਾਨੂੰ ਪੁੱਛਦੇ ਆ ਵੀ ਤੂੰ ਕੁਝ ਕਹਿਣਾ ਆ ਜਾਂ ਯੂ ਵਾਂਟ ਟੂ ਹਾਇਰ ਏ ਲਾਇਰ। ਹੁਣ ਬੰਦੇ ਅਣਜਾਣ ਪੁਣੇ ਜਾਂ ਕਈਆਂ ਨੂੰ ਪਤਾ ਨਹੀਂ ਲੱਗਦਾ ਵੀ ਠੀਕ ਆ ਮੈਂ ਦੱਸ ਦਿੰਦਾ ਏਦਾਂ ਜੀ ਮੇਰਾ ਐਡਰੈਸ ਆ, ਇੱਥੇ ਰਹਿੰਦਾ ਸੀ, ਮੇਰਾ ਫਰੈਂਡ ਆ ਜੀ, ਉਹ ਆ ਜੀ ਆ, ਤੇ ਉਹ ਮੁੜ ਕੇ ਅਰੈਸਟ ਹੋ ਜਾਂਦਾ। ਅਰੈਸਟ ਹੋਣ ਤੋਂ ਬਾਅਦ ਕੀ ਹੁੰਦਾ, ਜਦੋਂ ਵੀ ਤੁਹਾਨੂੰ ਅਰੈਸਟ ਹੁੰਦਾ ਰਾਈਟ ਵੇ ਉਹ ਆਈਸ ਵਾਲਿਆਂ ਨੂੰ ਵੀ ਦੱਸ ਦਿੰਦੇ ਆ। ਸੋ ਜਿਹੜੇ ਲੋਕ ਵਰਕ ਪਰਮਿਟ ਤੇ ਆ ਉਹ ਫਿਰ ਉਹਨਾਂ ਦੀ ਜਿਹੜੀ ਪ੍ਰੋਬਲਮ ਹੋਰ ਵੱਧ ਜਾਂਦੀ ਹੈਗੀ ਆ, ਕਿਉਂਕਿ ਉੱਥੋਂ ਫਿਰ ਜੇਲ੍ਹ ਤੋਂ ਤੁਹਾਨੂੰ ਆਈਸ ਵਾਲਿਆਂ ਨੇ ਚੱਕ ਕੇ ਲੈ ਜਾਣਾ। ਇਹ ਖਬਰਾਂ ਪਤਾ ਲੱਗੀਆਂ ਵੀ 8 ਪੰਜਾਬੀ ਤੇ ਹਰਿਆਣੇ ਦੇ ਨੌਜਵਾਨ ਜਿਨ੍ਹਾਂ ਨੇ ਗਲਤ ਐਡਰੈਸ ਜਿਹੜੇ ਯੂਜ਼ ਕੀਤੇ ਸੀਗੇ, ਉਹਨਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ। ਸੋ ਇਹ ਬੜੇ ਧਿਆਨ ਦੇ ਨਾਲ ਜਿਹੜੇ ਵੀ ਜਿੰਨੇ ਆਪਣੇ ਸਰੋਤੇ ਹੁਣ ਸੁਣ ਰਹੇ ਹੈਗੇ ਆ, ਕੈਲੀਫੋਰਨੀਆ ਦੇ DMV ਦੇ ਵਿੱਚ ਜੇ ਤੁਸੀਂ ਗਲਤ ਐਡਰੈਸ ਯੂਜ਼ ਕਰਦੇ ਹੋ ਕ੍ਰਾਈਮ ਆ, ਮਿਸਡਮੀਨਰ ਆ। ਪਹਿਲਾਂ ਤਾਂ ਕਹਿੰਦੇ ਥੋੜਾ ਜਿਹਾ ਹੁੰਦਾ ਸੀ, ਫਾਈਨ ਦੇ ਦਿੰਦੇ ਹੁੰਦੇ ਸੀ ਵੀ ਜੇ ਤੁਸੀਂ ਗਲਤ ਕੀਤਾ, ਹੁਣ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋ ਮੇਕ ਸ਼ੋਰ ਕਰੋ ਜਿੱਥੇ ਦਾ ਜਿਹੜਾ ਤੁਹਾਡਾ ਐਡਰੈਸ ਦਿੱਤਾ ਉਹ ਬਿਲਕੁਲ ਸਹੀ ਐਡਰੈਸ ਹੋਵੇ, ਨਾ ਕਿ ਇਹ ਹੋਵੇ ਵੀ ਇੱਕ ਘਰ ਦੇ ਵਿੱਚ 20 ਜਾਣਿਆਂ ਦੇ ਐਡਰੈਸ ਆ ਤੇ ਉਹ ਬਾਅਦ ਚ ਜਦੋਂ ਇਨਵੈਸਟੀਗੇਟ ਕਰਦੇ ਆ ਤਾਂ ਇੱਕ ਅਪਾਰਟਮੈਂਟ ਇੱਕ ਬੈਡਰੂਮ ਦੀ ਆ, ਉੱਥੇ 20 ਜਾਣਿਆਂ ਦੇ ਐਡਰੈਸ ਆ। ਤੇ ਦੂਸਰਾ ਉਹਦਾ ਸੰਭਵ ਆ ਨਾ ਫਿਰ ਰਹਿਣ ਵਾਲੀ ਗੱਲ। ਉਹ ਕਹਿੰਦੇ ਵੀ ਇਹ ਗੱਲ ਠੀਕ ਨਹੀਂ ਹੈ, ਇਹ ਫਿਰ ਝੂਠ ਆ, ਤੇ ਉਹਦੇ ਕਰਕੇ ਫਿਰ ਅੱਛਾ ਇਹ ਕਾਰਵਾਈ ਇੱਧਰ ਨੂੰ ਜਿਹੜੀ ਹੋ ਜਾ ਰਹੀ ਆ। ਸੋ ਉਹਦੇ ਚ ਉਹ ਹੁਣ ਪਤਾ ਲੱਗਾ ਸਾਨੂੰ ਇਨਸਾਈਡ ਇਨਫੋਰਮੇਸ਼ਨ, ਜਦੋਂ ਤੁਹਾਨੂੰ ਕਹਿੰਦੇ ਆ ਵੀ ਯੂ ਹੈਵ ਦਾ ਰਾਈਟ ਟੂ ਫॉर ਏ ਲਾਇਰ, ਹਨਾ, ਤੇ ਤੁਸੀਂ ਕਹੋ ਵੀ ਹਾਂ ਮੈਂ ਲਾਇਰ ਨਾਲ ਗੱਲ ਕਰਨੀ ਆ, ਤੇ ਫਿਰ ਤੁਹਾਨੂੰ ਅਰੈਸਟ ਨਹੀਂ ਉਹ ਕਰ ਸਕਦੇ। ਚਲੋ ਜਦ ਫਿਰ ਤੁਸੀਂ ਲਾਇਰ ਨਾਲ ਗੱਲ ਕਰੋਗੇ ਤਦ ਤੱਕ ਜਿਹੜਾ ਆ ਉਹ ਗੱਲ ਪਿੱਛੇ ਪੈ ਜਾਂਦੀ ਆ, ਤੇ ਤੁਸੀਂ ਅਲਟੀਮੇਟਲੀ ਤੁਹਾਨੂੰ ਪ੍ਰੂਵ ਤਾਂ ਕਰਨਾ ਹੀ ਪੈਣਾ ਆ, ਪਰ ਘੱਟੋ ਘੱਟ ਤੁਹਾਨੂੰ ਜੇਲ੍ਹ 'ਚ ਨਹੀਂ ਲਿਜਾ ਸਕਦੇ। ਜੇ ਜੇਲ੍ਹ 'ਚ ਚੱਲ ਗਿਆ ਫਿਰ ਉਹ ਆਈਸ ਵਾਲੇ ਚੱਕ ਕੇ ਲੈ ਜਾਂਦੇ ਹੈਗੇ ਆ। ਤੇ ਦੂਸਰਾ ਜਿਹੜਾ ਵੱਡਾ ਇਸ਼ੂ ਇਹ ਆ ਰਿਹਾ ਵੀ ਬਹੁਤ ਵਾਰ ਆਪਾਂ ਕਾਰਾਂ ਖਰੀਦਦੇ ਆ, ਯੂਜ਼ਡ ਕਾਰ ਖਰੀਦ ਲੈਂਦੇ ਆ ਕਿਸੇ ਤੋਂ, ਤੇ ਉਹਨੂੰ ਗਿਫਟ ਲਿਖ ਦਿੰਦੇ ਆ। ਉਹਦੇ ਵਿੱਚ ਵੀ ਜਿਹੜਾ ਕ੍ਰਾਈਮ ਆ ਹੁਣ ਇਹ ਪਤਾ ਲੱਗ ਰਿਹਾ ਉਹਦੇ ਅੰਡਰ ਵੀ ਕਈ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ। ਇੱਕ ਫੋਰ ਐਗਜ਼ਾਮਪਲ ਦਿੰਨਾ ਵੀ ਇੱਕ ਕਿਸੇ ਨੇ
ਪੰਜਾਬੀ ਨੇ ਗੋਰੇ ਮੂਲ ਦੇ ਬੰਦੇ ਤੋਂ $4500 ਦੀ ਕਾਰ ਖਰੀਦੀ, ਉਹਦੇ ਉੱਤੇ ਉਹਨੂੰ ਗਿਫਟ ਭਰ ਦਿੱਤਾ। ਤੇ ਜਦੋਂ ਉਹ ਰਜਿਸਟ੍ਰੇਸ਼ਨ ਕਰਾਉਣ ਗਿਆ, ਬਾਅਦ ਦੇ ਵਿੱਚ ਉਹਨੇ ਰਜਿਸਟਰ ਕਰਤਾ, ਬਾਅਦ ਚ ਉਹਨੇ ਜਦੋਂ ਵੈਰੀਫਾਈ ਕੀਤਾ ਸੈਲਰ ਤੋਂ, ਉਹ ਕਹਿੰਦਾ ਵੀ ਮੈਂ ਤਾਂ $4500 ਦੀ ਵੇਚੀ ਸੀ। ਤੇ ਉਹਨਾਂ ਨੇ ਫਿਰ ਉਹਨੂੰ ਡੀਐਮਵੀ ਬੁਲਾ ਕੇ ਉਹਨੂੰ ਅਰੈਸਟ ਕੀਤਾ ਵੀ ਇਹ ਫਰਾਡ ਕੀਤਾ ਤੂੰ ਡੀਐਮਵੀ ਦੇ ਨਾਲ। ਤੇ ਜਦੋਂ ਤੁਸੀਂ ਅਰੈਸਟ ਕਰਕੇ ਅੰਦਰ ਚਲੇ ਗਏ ਤੇ ਮੁੜ ਕੇ ਫਿਰ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਜਾਂ ਸਿਟੀਜ਼ਨ ਹੈ ਨਹੀਂ, ਤੇ ਫਿਰ ਤੁਹਾਡੀ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਬੈਡ ਹੈਗੀ ਆ। ਸੋ ਇਹ ਦੋ ਮੇਨ ਚੀਜ਼ਾਂ, ਇੱਕ ਤਾਂ ਜਿਹੜਾ ਐਡਰੈਸ ਯੂਜ਼ ਕਰ ਰਹੇ ਹੈਗੇ ਆ, ਮੇਕ ਸ਼ੋਰ ਕਰੋ ਬਿਲਕੁਲ ਸਹੀ ਹੋਵੇ, ਸਹੀ ਤੁਹਾਡੀ ਲੀਜ਼ ਹੋਵੇ ਜਿੱਥੇ ਵੀ ਤੁਸੀਂ ਯੂਜ਼ ਕਰ ਰਹੇ, ਤੇ ਦੂਜਾ ਜਿਹੜਾ ਆ ਗਿਫਟ ਵਾਲਾ ਮਸਲਾ ਹੈਗਾ ਆ, ਹਾਂ ਠੀਕ ਆ ਤੁਹਾਡਾ ਭੈਣ ਭਰਾ ਆ, ਰਿਸ਼ਤੇਦਾਰ ਆ, ਉਹ ਮੂਹਰੇ ਕਹਿਣ ਵਾਲਾ ਵੀ ਹੋਵੇ ਠੀਕ ਆ ਵੀ ਮੈਂ ਗਿਫਟ ਦਿੱਤੀ ਸੀ, ਨਾ ਕਿ ਤੁਸੀਂ ਕਿਸੇ ਹੋਰ ਤੋਂ ਲਈ ਆ ਤੇ ਉੱਥੇ ਗਿਫਟ ਭਰ ਕੇ ਵੀ ਮੈਨੂੰ ਜੀ ਉਹ ਟੈਕਸ ਨਹੀਂ ਦੇਣਾ ਪਊਗਾ। ਸੋ ਦੋ ਵੱਡੇ ਇਸ਼ੂ ਜਿਹੜੇ ਆ ਪਿਛਲੇ ਦਿਨਾਂ ਚ ਆਏ ਆ। 8 ਆਪਣੇ ਪੰਜਾਬੀ ਨੌਜਵਾਨ ਅਰੈਸਟ ਹੋਏ ਹੈਗੇ ਆ। ਸੋ ਇਹ ਆਪਾਂ ਇੱਕ ਤਰ੍ਹਾਂ ਦੇ ਨਾਲ ਆਪਣੀ ਕਮਿਊਨਿਟੀ ਨੂੰ ਦੱਸ ਰਹੇ ਵੀ ਭਾਈ ਇਸ ਚੀਜ਼ ਤੋਂ ਬਚੋ। ਇਹ ਖਬਰ ਹਜੇ ਬਾਹਰ ਨਹੀਂ ਆਈ ਹੈਗੀ, ਕਈਆਂ ਨੇ ਲੱਭਣੀ ਆ ਵੀ ਜੀ ਗੂਗਲ ਤੇ ਨਹੀਂ, ਇੱਥੇ ਨਹੀਂ ਜੀ, ਉੱਥੇ ਨਹੀਂ, ਪਰ ਇਹ ਬਿਲਕੁਲ ਰਿਐਲਿਟੀ ਆ। 8 ਜਣਿਆਂ ਨੂੰ ਅਰੈਸਟ ਕੀਤਾ ਗਿਆ ਤੇ ਉਹਨਾਂ ਚੋਂ ਕਈ ਜਣਿਆਂ ਨੂੰ ਆਈਸ ਵਾਲੇ ਚੱਕ ਕੇ ਵੀ ਲੱਗੇ ਹੈਗੇ ਆ। ਇਹ ਇਨਸਾਈਡ ਨੌਲੇਜ ਆ, ਜਿਹੜੀ ਇਹ ਪਤਾ ਜਿਹੜੀ ਉਹ ਲੱਗੀ ਆ। ਬਹੁਤ ਸਾਰੇ ਜਿਹੜੇ ਸੋਰਸਿਸ ਹੁੰਦੇ ਆ ਉਹ ਗੁਪਤ ਰਹਿ ਕੇ ਜਿਹੜੀ ਇਨਫੋਰਮੇਸ਼ਨ ਦੱਸਣਾ ਚਾਹੁੰਦੇ ਆ, ਸੋ ਉਹਨਾਂ ਹੀ ਉਸੇ ਹੀ ਆਧਾਰ ਦੇ ਉੱਤੇ ਤੁਹਾਨੂੰ ਇਹ ਜਿਹੜਾ ਉਹ ਦੱਸਿਆ ਜਿਹੜਾ ਜਾ ਰਿਹਾ, ਆਗਾਹ ਕੀਤਾ ਜਾ ਰਿਹਾ ਆ। ਜੇ ਕੋਈ ਇਦਾਂ ਦਾ ਕੰਮ ਕਰ ਰਿਹਾ ਆ, ਨਾ ਇਸ ਚੀਜ਼ ਦੇ ਵਿੱਚ ਕੀਤਾ ਜਾਵੇ। ਤੇ ਭਾਈ ਜਾਂ ਕਿਸੇ ਨੇ ਅੱਗੇ ਯੂਜ਼ ਵੀ ਕੀਤਾ, ਉਹ ਕਹਿੰਦੇ ਵੀ ਲੈਟਰ ਆਉਂਦਾ ਆ, ਲੈਟਰ ਕਰਕੇ ਉਹ ਬੁਲਾਉਂਦੇ ਆ ਵੀ ਤੁਹਾਨੂੰ ਡੀਐਮਵੀ ਗੱਲ ਕਰਨੀ ਪੈਣੀ ਆ। ਆਪਣੇ ਪੱਕੇ ਪੈਰੀ ਹੋ ਕੇ ਜਾਓ, ਦੱਸੋ ਤੁਹਾਡੇ ਕੋਲ ਰੀਜ਼ਨ ਕੀ ਆ, ਕਿਉਂ ਤੁਸੀਂ ਉਹ ਜਿਹੜਾ ਯੂਜ਼ ਕੀਤਾ ਆ। ਕਿਉਂਕਿ ਇਹ ਤਾਂ ਹੁਣ ਅਸੰਭਵ ਵਾਲੀ ਗੱਲ ਆ ਨਾ ਵੀ ਇੱਕ ਬੈਡਰੂਮ ਦੇ ਵਿੱਚ, ਇੱਕ ਬੈਡਰੂਮ ਅਪਾਰਟਮੈਂਟ 'ਚ 20 ਜਾਣੇ ਤੁਸੀਂ ਰਹਿ ਰਹੇ ਹੋ, ਉਹਨਾਂ ਨੇ ਕਹਿਣਾ ਵੀ ਇਹ ਤਾਂ ਮੰਨਣ 'ਚ ਨਹੀਂ ਆਉਂਦੀ ਗੱਲ। ਉਹ ਵੱਖਰੀ ਗੱਲ ਆ, ਲੋਕੀ ਕਹਿੰਦੇ ਵੀ ਉਹ ਤੇ ਕਿਸੇ ਨੇ 5 ਦਿਨ ਹੀ ਆਉਣਾ ਹੁੰਦਾ, ਕਿਸੇ ਨੇ 2 ਹਫ਼ਤੇ ਆਉਣਾ ਹੁੰਦਾ। ਉਹ ਤਾਂ ਕਰਕੇ ਚਲੋ ਬੰਦਾ ਆਪਣਾ ਕਹਿੰਦੇ ਆ ਵੀ ਘੱਟ ਮਨੀ ਜਿਹੜੀ ਉਹ ਲੱਗੇ ਤੇ ਤਾਂ ਇਸ ਤਰੀਕੇ ਦੇ ਨਾਲ ਬੰਦਾ ਰਹਿ ਲੈਂਦਾ ਆ। ਕਰਦੇ ਆ, ਸਾਰੇ ਹੀ ਕਰਦੇ ਰਹੇ ਹੋਣਗੇ, ਕਈਆਂ ਨੇ ਕੀਤਾ ਹੋਣਾ ਆ, ਪਰ ਹੁਣ ਡੀਐਮਵੀ ਆਪਣੇ ਦੰਦ ਤਿੱਖੇ ਕਰੀ ਬੈਠੀ ਆ। ਸੋ ਇਹ ਜਿਹੜੀ ਸਿਚੁਏਸ਼ਨ ਆ, ਹੁਣ ਤੁਸੀਂ ਦੇਖੋ। ਸੋ ਮੈਂ ਉਹਨਾਂ ਨੂੰ ਇਹ ਪੁੱਛਿਆ, ਮੈਂ ਕਿਹਾ ਇਦਾਂ ਕਿਦਾਂ ਵੀ ਇੱਕ ਕਿਸੇ ਦੀ ਲੀਜ਼ ਜਾਂ ਕੁਝ ਡਾਕੂਮੈਂਟ ਤੇ ਕਿਦਾਂ? ਉਹ ਕਹਿੰਦੇ ਭਾਜੀ ਵੀ ਉਹ ਕਹਿੰਦੇ ਆ ਵੀ ਸਾਨੂੰ ਆਹ ਡਾਕੂਮੈਂਟ ਲਿਆ ਕੇ ਦਿਖਾ ਲਓ, ਤੁਸੀਂ ਆਪਣੇ ਟੈਕਸ ਰਿਟਰਨ, ਤੁਹਾਡੇ ਕ੍ਰੈਡਿਟ ਕਾਰਡ ਦੀ ਬਿੱਲ ਹੋਵੇ ਜਾਂ ਤੁਹਾਡਾ ਕੋਈ ਟੈਲੀਫੋਨ ਦਾ ਬਿੱਲ ਆ, ਉਹ 4-5 ਚੀਜ਼ਾਂ ਉਹ ਜਦ ਦੇਖਦੇ, ਕਹਿੰਦੇ ਤੁਹਾਡਾ ਟੈਕਸ ਦੇ ਉੱਤੇ ਹੋਰ ਐਡਰੈਸ ਆ, ਡੀਐਮਵੀ ਤੇ ਤੁਹਾਡਾ ਹੋਰ ਐਡਰੈਸ ਆ, ਕ੍ਰੈਡਿਟ ਕਾਰਡ ਬਿੱਲ ਤੇ ਕੋਈ ਹੋਰ ਐਡਰੈਸ ਆ। ਉਹ ਚੱਕਰ ਦੇ ਵਿੱਚ ਜਿਹੜੇ ਫਿਰ ਬੰਦੇ ਫੜ ਹੁੰਦੇ ਹੈਗੇ। ਜੀ ਜੀ, ਆਪਣੇ ਐਡਰੈਸ ਵਗੈਰਾ ਦਾ ਰੌਲਾ ਰੱਪਾ ਤਾਂ ਇਮੀਗ੍ਰੇਸ਼ਨ ਵਾਲਿਆਂ ਨੇ ਵੀ ਪਾ ਕੇ ਰੱਖਿਆ ਵੀ ਭਾਈ ਅਪਡੇਟ ਕਰੋ, ਨਹੀਂ ਤੇ ਆਹ ਕਰਾਂਗੇ, ਉਹ ਕਰਾਂਗੇ। ਹੁਣ ਤੁਸੀਂ ਦੇਖੋ ਵੀ ਜਿਹੜੀ ਸ਼ੁਰੂਆਤ 'ਚ ਗੱਲ ਵੀ ਕੈਲੀਫੋਰਨੀਆ ਉੱਦਾਂ ਕਹਿੰਦਾ ਵੀ ਨਹੀਂ ਜੀ ਅਸੀਂ ਨਹੀਂ ਡਾਟਾ ਸ਼ੇਅਰ ਕਰਦੇ, ਅਸੀਂ ਨਹੀਂ ਇਹ ਸਾਰਾ ਕੁਛ ਜਿਹੜਾ ਉਹ ਕਰਦੇ, ਅਸੀਂ ਤਾਂ ਫੈਡਰਲ ਜਿਹੜੀਆਂ ਏਜੰਸੀਜ਼ ਆ ਉਹਨਾਂ ਨੂੰ ਨਾਲ ਜਿਹੜਾ ਮਿਲ ਕੇ ਨਹੀਂ ਚੱਲਦੇ। ਪਰ ਤੁਸੀਂ ਆਪ ਹੀ ਦੇਖੋ, ਆਪ ਹੀ ਬੰਦੇ ਜਿਹੜਾ ਉਹ ਫੜ ਕੇ ਤੇ ਆਪ ਹੀ ਬਾਅਦ ਦੇ ਵਿੱਚ ਉਹਨਾਂ ਨੂੰ ਇਨਫੋਰਮੇਸ਼ਨ ਵੀ ਜਿਹੜੀ ਉਹ ਸਾਂਝੀ ਜਿਹੜੀ ਉਹ ਕਰਦੇ ਆ। ਅੰਦਰ ਖਾਤੇ ਕਿਤੇ ਨਾ ਕਿਤੇ ਇਸ ਹਿਸਾਬ ਦੇ ਨਾਲ ਕਿਹਾ ਜਾ ਸਕਦਾ ਵੀ ਮਿਲ ਕੇ ਹੀ ਜਿਹੜਾ ਉਹ ਚੱਲਿਆ ਜਾ ਰਿਹਾ ਆ। ਸੋ ਭਾਈ ਆਪੋ ਆਪਣੇ ਪੇਪਰ ਵਰਕ, ਆਪੋ ਆਪਣੇ ਡਾਕੂਮੈਂਟਸ, ਆਪੋ ਆਪਣੇ ਐਡਰੈਸ, ਇਹ ਸਾਰੀਆਂ ਚੀਜ਼ਾਂ ਪਲੀਜ਼ ਅਪ ਟੂ ਡੇਟ ਜਿਹੜਾ ਉਹ ਰੱਖੋ, ਠੀਕ ਕਰਕੇ ਜਿਹੜਾ ਉਹ ਤੁਸੀਂ ਰੱਖੋ। ਤੇ ਨਕਲੀ ਦਸਤਾਵੇਜ਼ ਲਾਉਣ ਵਾਲੀ ਗੱਲ ਤਾਂ ਭਾਈ ਇਹ ਤਾਂ ਹੁਣ ਦਿਮਾਗ 'ਚੋਂ ਤੁਸੀਂ ਕੱਢ ਹੀ ਦਿਓ। ਜੇ ਇਦਾਂ ਦੀ ਕੋਈ ਚੀਜ਼ ਲਾਈ ਆ ਕਿਤੇ ਗਲਤੀ ਜਾਣੇ ਅਣਜਾਣੇ ਜਿੱਦਾਂ ਵੀ ਹੋ ਗਈ, ਉਸ ਨੂੰ ਸੁਧਾਰ ਲਓ ਸਮਾਂ ਰਹਿੰਦੇ ਹੋਏ, ਅਦਰਵਾਈਜ਼ ਲੈਣੇ ਦੇ ਦੇਣੇ ਜਿਹੜੇ ਆ ਉਹ ਪੈ ਸਕਦੇ ਨੇ ਜੀ। ਇਹ ਨਵੀਂ ਗੱਲ ਨਹੀਂ, ਪਹਿਲਾਂ ਵੀ ਇਹ ਹੁੰਦਾ ਸੀ। ਪਹਿਲਾਂ ਕੀ ਕਰਦੇ ਸੀ ਵੀ ਉਹ ਜਿਨ੍ਹਾਂ ਨਾਲ ਮੇਰੀ ਗੱਲਬਾਤ ਹੋਈ ਆ, ਕਹਿੰਦੇ ਵੀ ਉਹ ਤੁਹਾਨੂੰ 6 ਮਹੀਨੇ ਦਾ ਬੈਨ ਲਾ ਦਿੰਦੇ ਸੀ ਵੀ ਤੁਸੀਂ ਲਾਇਸੈਂਸ ਨਹੀਂ ਲੈ ਸਕਦੇ, ਜਾਂ ਤੁਹਾਨੂੰ ਸਾਈਟੇਸ਼ਨ ਦੇ ਦਿੰਦੇ ਸੀ, ਫਾਈਨ ਦੇ ਦਿੰਦੇ ਸੀ, ਉਹ ਤੋਂ ਬਾਅਦ ਤੁਸੀਂ ਲਾਇਸੈਂਸ ਲੈ ਲਓ। ਪਰ ਹੁਣ ਕਿਉਂਕਿ ਡੀਐਮਵੀ ਦੇ ਇਨਵੈਸਟੀਗੇਟਰਸ ਨੂੰ ਅਥਾਰਟੀ ਦੇ ਦਿੱਤੀ ਗਈ ਆ ਪਈ ਜੀ ਤੁਸੀਂ ਅਰੈਸਟ ਕਰ ਸਕਦੇ ਆ। ਜਦੋਂ ਉਹ ਅਰੈਸਟ ਕਰਦੇ ਆ ਤੇ ਨਾਲ ਦੀ ਨਾਲ ਜਿਹੜਾ ਫਿਰ ਉਹ ਆਈਸ ਵਾਲਿਆਂ ਨੂੰ ਦੱਸ ਦਿੰਦੇ ਆ, ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਫਿਰ ਬੰਦਾ ਕਿੱਥੇ ਜਿਹੜਾ ਚਲਾ ਜਾਂਦਾ ਹੈਗਾ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ, ਤੁਹਾਨੂੰ ਇਨਸਾਈਡ ਨੌਲੇਜ ਜਿਹੜੀ ਹੈ ਇਸ ਦੇ ਵਿੱਚ ਦੱਸੀ ਗਈ ਹੈਗੀ ਆ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ ਜੀ ਸਮਾਪਤੀ ਵਾਲਾ। ਆਪਾਂ ਉਹ ਤੋਂ ਪਹਿਲਾਂ ਇੱਕ ਵਾਰੀ ਫਿਰ SV 509 ਨੂੰ ਲੈ ਕੇ ਇੱਕ ਵਾਰੀ ਫਿਰ ਮੈਂ ਦੱਸਦਾ ਜਾਵਾਂ। ਬਹੁਤ ਸਾਰੇ ਸਰੋਤੇ ਪੁੱਛ ਰਹੇ ਆ ਵੀ ਹੁਣ ਸੋਮਵਾਰ ਨੂੰ ਫੋਨ ਹੋਊਗਾ ਜਾਂ ਪਹਿਲਾਂ ਵੀ ਹੋ ਸਕਦਾ ਹੈ। ਕੋਸ਼ਿਸ਼ ਕਰੋ ਕਿਉਂਕਿ ਉੱਥੇ ਮੈਸੇਜ ਤਾਂ ਤੁਸੀਂ ਛੱਡ ਸਕਦੇ ਆ। ਹਜੇ ਤੱਕ ਵੀਟੋ ਨਹੀਂ ਕੀਤਾ ਅੱਜ ਦੀ ਡੇਟ ਤੇ ਗਵਰਨਰ ਨੇ, ਪਰ ਅੱਜ 40 ਬਿੱਲਾਂ ਦੇ ਉੱਤੇ ਹੁਣ ਸਾਈਨ ਕੀਤੇ ਹੈਗੇ ਆ। ਜੀ। ਚਲੋ ਆਪਾਂ ਉਮੀਦ ਕਰਦੇ ਵੀ ਇਹ ਸਾਈਨ ਕਰ ਹੀ ਦਵੇ
ਸੋ ਈਮੇਲ ਤਾਂ ਕਰ ਹੀ ਸਕਦੇ ਹੋ ਤੁਸੀਂ, ਈਮੇਲ ਕਰ ਸਕਦੇ, ਫੋਨ ਦੀ ਵੀ ਟਰਾਈ ਕਰੋ ਵਾਰ-ਵਾਰ, ਟਰਾਈ ਕਰੋ। ਕਿਉਂਕਿ ਹਾਂਜੀ, ਮੈਸੇਜ ਜੇ ਆਂਸਰਿੰਗ ਮੈਸੇਜ ਮਸ਼ੀਨ ਤਾਂ ਔਨ ਹੀ ਹੋਊਗੀ। ਜਿਹੜਾ ਹੂੰ, ਨੰਬਰ ਆਪਾਂ ਦਿੱਤਾ ਸੀ ਇੱਕ ਵਾਰੀ ਫੇਰ ਨੰਬਰ ਦੱਸ ਦਿਓ 916 ਵਾਲਾ। ਹਾਂਜੀ 916 445 2841 9164452841, ਇੱਕ ਨੱਪਣਾ 6 ਨੱਪਣਾ 3 ਨੱਪਣਾ 163, ਇਹ ਵਾਰੀ ਸਿਰ ਜਿਹੜਾ ਉਹ ਨੱਪਣਾ। ਫਿਰ ਜੇ ਵੌਇਸਮੇਲ ਦੀ ਆਪਸ਼ਨ ਆਉਂਦੀ ਉਹ ਭਰ ਕੇ ਫਿਰ ਪਾਊਂਡ ਨੱਪਣਾ ਤੇ ਫਿਰ ਨੰਬਰ 4 ਨੱਪਣਾ, ਫਿਰ 4 ਨੱਪਣਾ ਤੇ ਅਰਜੈਂਟਲੀ ਮੈਸੇਜ ਜਿਹੜਾ ਉਹ ਕਹਿੰਦੇ ਵੀ ਉਹਨਾਂ ਨੂੰ ਦਿੱਤਾ ਜਿਹੜਾ ਉਸ ਦੇ ਵਿੱਚ ਜਾਂਦਾ ਆ। ਸੋ 9164452841 916 445 2841 ਦੇ ਉੱਤੇ ਜਿਹੜੀ ਆ ਉਹ ਤੁਸੀਂ ਕਾਲ ਕਰਕੇ ਗਵਰਨਰ ਦੇ ਆਫਿਸ ਦੇ ਵਿੱਚ ਟਰਾਈ ਕਰੋ, ਚਾਹੇ ਵੀਕਐਂਡ ਆ ਤੇ ਚਾਹੇ ਵੀਕਡੇ ਆ, ਵੀ ਉਦੋਂ ਤੱਕ ਜਿਹੜਾ ਗਵਰਨਰ ਸਾਹਿਬ ਆ ਇਸ ਦੇ ਉੱਤੇ ਸਾਈਨ ਕਰਦੇ। ਜਾਂਦੇ ਜਾਂਦੇ ਇੱਕ ਜ਼ਰੂਰ ਹੋਰ ਖਬਰ ਆ, ਇਹ ਹੁਣੀ ਆਈ ਹੈਗੀ ਆ, ABC ਨਿਊਜ਼ ਰਿਪੋਰਟ ਕਰ ਰਿਹਾ ਕਿ US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਐਮਰਜੈਂਸੀ ਰੂਲਸ ਜਾਰੀ ਕੀਤੇ ਹੈਗੇ ਆ DMV ਨੂੰ। ਹੁਣ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਲੋਕ ਸਿਟੀਜ਼ਨ ਜਾਂ ਗ੍ਰੀਨ ਕਾਰਡ ਆ ਉਹਨਾਂ ਨੂੰ ਹੀ ਜਿਹੜਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਿੱਤਾ ਜਾਵੇ। ਜਿਹੜੇ ਸਿਟੀਜ਼ਨ ਨਹੀਂ ਹੈਗੇ, ਨਾ ਉਹ ਪਰਮਾਨੈਂਟ ਰੈਜ਼ੀਡੈਂਟ ਆ, ਉਹਨਾਂ ਨੂੰ ਜਿਹੜਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨਾ ਦਿੱਤਾ ਜਾਵੇ। ਕਹਿੰਦੇ ਪਈ ਈਵਨ ਦੋਜ਼ ਵਿਦ ਲੀਗਲ ਵਰਕ ਵੀਜ਼ਾਸ ਵਿਲ ਬੀ ਡਿਨਾਈਡ। ਇਹ ABC 7 ਨਿਊਜ਼ ਜਿਹੜਾ 20 ਮਿੰਟ ਪਹਿਲਾਂ ਦਾ ਉਹ ਰਿਪੋਰਟ ਕਰ ਰਿਹਾ ਹੈ, ਉਹੀ ਆਪਾਂ ਤੁਹਾਡੇ ਨਾਲ ਖਬਰ ਜਿਹੜੀ ਸਾਂਝੀ ਕੀਤੀ ਆ। ਸੋ ਕਹਿੰਦੇ ਵੀ ਵਰਕ ਪਰਮਿਟ ਵਾਲਿਆਂ ਨੂੰ ਨਾ ਦਿਓ, ਸਿਟੀਜ਼ਨ ਤੇ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਉਹਨਾਂ ਨੂੰ ਜਿਹੜਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਿੱਤਾ ਜਾਵੇ। ਜੀ DMV ਦੀ ਆਪਣੀ ਵੈਬਸਾਈਟ ਦੇ ਉੱਤੇ ਵੀ ਹਰਜੋਤ ਸਿੰਘ ਜੀ ਉਹਨਾਂ ਨੇ ਜਿਹੜਾ ਉਹ ਪਾਇਆ ਆ ਵੀ ਇੰਪੋਰਟੈਂਟ ਚੇਂਜਸ ਆ ਲਿਮਿਟਿਡ ਟਰਮ ਲੀਗਲ ਪ੍ਰੈਜ਼ੈਂਸ ਦੇ CDR ਰਿਕੁਆਇਰਮੈਂਟ ਦੇ ਉੱਤੇ। ਕਹਿੰਦੇ ਵੀ 29 ਸਤੰਬਰ 2025 ਤੋਂ ਕੈਲੀਫੋਰਨੀਆ DMV ਕਹਿੰਦੇ ਵੀ ਹੁਣ ਇਸ਼ੂ ਨਹੀਂ ਕਰ ਸਕਦੀ ਤੇ ਨਾ ਹੀ ਰੀਨਿਊ ਕਰ ਸਕਦੀ ਆ ਲਿਮਿਟਿਡ ਟਰਮ ਲੀਗਲ ਪ੍ਰੈਜ਼ੈਂਸ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ, ਯਾਨੀ ਕਿ ਜਿਹੜੇ ਵਰਕ ਪਰਮਿਟ ਵਾਲੇ ਆ। ਸੋ ਕਹਿੰਦੇ DOT ਨੇ ਐਮਰਜੈਂਸੀ ਰੂਲਸ ਅਨਾਉਂਸ ਕੀਤੇ ਆ, ਇਹ ਰਿਕੁਆਇਰ ਕਰਦੇ ਆ ਸਟੇਟ ਦੇ DMVs ਨੂੰ ਵੀ ਲਿਮਿਟਿਡ ਟਰਮ ਲੀਗਲ ਪ੍ਰੈਜ਼ੈਂਸ ਜਾਂ ਜਿਹੜੇ ਨਾਨ ਡੋਮਿਸਾਈਲਡ ਆ, ਯਾਨੀ ਕਿ ਜਿਹੜੇ ਗ੍ਰੀਨ ਕਾਰਡ ਜਾਂ ਸਿਟੀਜ਼ਨ ਨਹੀਂ ਆ, ਬਾਕੀ ਜਿੰਨੇ ਵੀ ਸਾਰੇ ਹੈਗੇ ਆ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਿਨ੍ਹਾਂ ਦੇ ਉੱਤੇ ਇਹ ਲਿਖਿਆ ਹੁੰਦਾ ਆ ਤੇ ਕਮਰਸ਼ੀਅਲ ਲਰਨਰ ਪਰਮਿਟ ਜਿਹੜੇ ਆ ਉਹ ਉਹਨਾਂ ਨੂੰ ਰੀਨਿਊ ਜਿਹੜੇ ਉਹ ਨਹੀਂ ਕਰਨਗੇ ਤੇ ਨਵੇਂ ਜਿਹੜੇ ਉਹ ਨਹੀਂ ਇਸ਼ੂ ਕਰਨਗੇ ਜਿੰਨੀ ਦੇਰ ਤੱਕ ਫੈਡਰਲ ਸਟੈਂਡਰਡਸ ਜਿਹੜੇ ਆ ਉਹ ਮੀਟ ਨਹੀਂ ਹੋ ਜਾਂਦੇ। ਕਹਿੰਦੇ ਵੀ ਇਹ ਚੇਂਜਸ ਉਹਨਾਂ ਲਈ ਵੀ ਅਪਲਾਈ ਹੁੰਦੇ ਆ ਜਿਹੜੇ US ਦੇ ਵਿੱਚ ਲੀਗਲ ਆ ਪਰ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਨਹੀਂ ਆ, ਯਾਨੀ ਕਿ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਨਹੀਂ ਆ, ਉਹਨਾਂ ਸਾਰਿਆਂ ਦੇ ਉੱਤੇ ਇਹ ਜਿਹੜਾ ਰੂਲ ਆ ਉਹ ਲਾਗੂ ਹੋਊਗਾ। ਇਹ ਇਨਕਲੂਡ ਕਹਿੰਦੇ ਵੀ ਕਰਦਾ ਆ ਉਹ ਸਰਟਨ ਵਰਕ ਵੀਜ਼ਾਸ ਦੇ ਉੱਤੇ ਵੀ, ਚਾਹੇ ਜਿਹੜੇ ਉਹ ਅਪਰੂਵ ਹੋ ਚੁੱਕੇ ਨੇ ਤੇ ਚਾਹੇ ਜਾਂ ਪੈਂਡਿੰਗ ਅਸਾਈਲੀ ਜਾਂ ਰਿਫਿਊਜੀ ਕੇਸਾਂ ਵਾਲੇ ਵੀ ਹੈਗੇ ਆ, ਉਹਨਾਂ ਸਾਰਿਆਂ ਦੇ ਉੱਤੇ ਆ। ਇਹ ਉਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਕੈਲੀਫੋਰਨੀਆ DMV ਦੀ ਵੈਬਸਾਈਟ ਦੇ ਉੱਤੇ ਇਹ ਜਿਹੜੀ ਰਿਕੁਆਇਰਮੈਂਟ ਆ ਉਹ ਪਬਲਿਸ਼ ਕੀਤੀ ਹੋਈ ਆ। ਸੋ ਉਹੀ ਜਿਹੜੀ ਹਰਜੋਤ ਸਿੰਘ ਜੀ ਐਮਰਜੈਂਸੀ ਰੂਲ ਦੀ ਜਿਹੜੀ ਤੁਸੀਂ ABC 7 ਨਿਊਜ਼ ਦੀ ਗੱਲ ਕਰ ਰਹੇ ਆ, DMV ਨੇ ਆਪਣੀ ਵੈਬਸਾਈਟ ਦੇ ਉੱਤੇ ਵੀ ਜਿਹੜਾ ਇਹ ਚੀਜ਼ ਨੂੰ ਪਾ ਦਿੱਤਾ ਹੈਗਾ ਜੀ। ਤੇ ਹੁਣ ਜਾਂਦੇ ਜਿਹੜੇ ਆ ਮਾਰਕੀਟਸ ਦਾ ਹਾਲ ਦੱਸਦੇ ਜਾਈਏ। ਜਿੱਦਾਂ ਆਪਾਂ ਦੱਸਿਆ ਚਾਈਨਾ ਦੇ ਉੱਤੇ 100% ਟੈਰਿਫ ਲਾਉਣ ਤੋਂ ਪਹਿਲਾਂ ਸਵੇਰੇ ਧਮਕੀ ਦਿੱਤੀ ਸੀ, ਚੇਤਾਵਨੀ ਦਿੱਤੀ ਸੀ ਤੇ ਫਿਰ ਇਵੈਂਚੁਅਲੀ ਟਰੰਪ ਹੁਣਾਂ ਨੇ 100% ਟੈਰਿਫ ਜਿਹੜੇ ਆ ਚਾਈਨਾ ਦੇ ਉੱਤੇ ਠੋਕ ਦਿੱਤੇ ਤੇ ਮਾਰਕੀਟ ਜਿਹੜੀ ਅੱਜ 800 ਤੇ ਜਿਹੜਾ ਆ 79 ਪੁਆਇੰਟ ਘਟੀ ਤੇ 45,480 ਤੇ ਬੰਦ ਹੋਈ। S&P ਵੀ 100 ਤੇ 83 ਪੁਆਇੰਟ ਘਟਿਆ, 6500 ਤੇ 53 ਦੇ ਉੱਤੇ ਬੰਦ ਹੋਇਆ। ਨੈਸਡੈਕ 820 ਪੁਆਇੰਟ ਘਟ ਕੇ 22,204 ਤੇ ਬੰਦ ਹੋਇਆ। ਸੋਨੇ ਦਾ ਭਾਅ $4,036 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $58 ਪ੍ਰਤੀ ਬੈਰਲ ਰਹੀ ਆ। ਸੋ ਹੋਪਫੁਲੀ ਗੈਸ ਸਟੇਸ਼ਨਾਂ ਦੇ ਉੱਤੇ ਵੀ ਇਹ ਪ੍ਰਾਈਸ ਜਿਹੜੀ ਹੈ ਘਟੀ ਹੋਈ ਲੋਕਾਂ ਨੂੰ ਜਿਹੜੀ ਉਹ ਨਜ਼ਰ ਆਵੇ। ਕ੍ਰਿਪਟੋ ਕਰੰਸੀ ਦੇ ਵਿੱਚ 10 ਈਅਰ ਯੀਲਡ ਜਿਹੜੀ ਆ ਉਹ 4.03%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,12,808 ਤੇ ਇਥੀਰੀਅਮ 3800 ਤੇ $68 ਦੇ ਬਰਾਬਰ ਚੱਲ ਰਿਹਾ ਹੈਗਾ ਆ। ਕਰੰਸੀ ਦੀ ਗੱਲ ਕਰਦੇ ਇਹ ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 40 ਸੈਂਟ ਰਹੇ ਆ। ਇੱਕ $1 ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 23 ਪੈਸੇ। ਇੱਕ $1 ਦੇ ਬਰਾਬਰ ਇੰਡੀਆ ਦੇ 88 ਰੁਪਏ ਤੇ 75 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ
ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। US